ਸੰਦੀਪ ਸਿੱਧੂ ਦੀ ਬਰਸੀ ਮੌਕੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਗ੍ਰਹਿ ਮੰਤਰੀ ਦੇ ਖਾਲਿਸਤਾਨ ਬਾਰੇ ਦਿੱਤੇ ਬਿਆਨ ਦਾ ਦਿੱਤਾ ਜਵਾਬ। ਕਾਂਗਰਸੀ ਲੀਡਰ ਸੁਖਪਾਲ ਖਹਿਰਾ ਨੇ ਆਪ ਐਮਪੀ ਅਸ਼ੋਕ ਮਿੱਤਲ ਤੇ ਲਾਏ ਗੰਭੀਰ ਇਲਜ਼ਾਮ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਲੀਡਰ ਅੰਮ੍ਰਿਤਪਾਲ ਸਿੰਘ ਸੰਦੀਪ ਸਿੰਘ ਸਿੱਧੂ ਦੀ ਪਹਿਲੀ ਬਰਸੀ ਮੌਕੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਗ੍ਰਹਿ ਮੰਤਰੀ ਵੱਲੋਂ ਖਾਲਿਸਤਾਨ ਨੂੰ ਲੈ ਕੇ ਆਏ ਬਿਆਨ ਦਾ ਵੀ ਜਵਾਬ ਦਿੱਤਾ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਨਾ ਕਰਕੇ ਭਾਰਤੀ ਹਕੂਮਤ ਸਿੱਖਾਂ ਨਾਲ ਧੱਕਾ ਕਰ ਰਹੀ ਹੈ ਤੇ ਜੇਕਰ ਸਿੱਖਾਂ ਨੂੰ ਇਨਸਾਫ ਨਹੀਂ ਮਿਲੇਗਾ ਤਾਂ ਉਹ ਇਸ ਲਈ ਆਪਣਾ ਵੱਖਰਾ ਬਣਾਉਣ ਲਈ ਮਜਬੂਰ ਹਨ। ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਉਹਨਾਂ ਦੀ ਪਹਿਲੀ ਬਰਸੀ ਹੈ, ਪਹਿਲਾ ਸ਼ਹੀਦੀ ਜਿਹੜਾ ਸਾਲ ਹੋ ਗਿਆ ਇਸ ਗੱਲ ਨੂੰ। 1 ਸਾਲ ਪਹਿਲਾਂ ਹਿੰਦੁਸਤਾਨ ਦੀ ਹਕੂਮਤ ਨੇ ਬੜੇ ਸ਼ਾਦਸ਼ਾਨਾ ਤਰੀਕੇ ਦੇ ਨਾਲ ਉਹਨਾਂ ਨੂੰ ਕੌਮ ਦੇ ਹੱਥੋਂ ਖੋਇਆ। ਸੋ ਅੱਜ ਪਹਿਲੀ ਬਰਸੀ ਦੇ ਉੱਤੇ ਅਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਆਏ ਹਾਂ ਅਰਦਾਸ ਬੇਨਤੀ ਕਰਨ, ਤੇ ਅਰਦਾਸ ਬੇਨਤੀ 'ਚ ਇੱਕ ਤੇ ਉਹਨਾਂ ਨੂੰ ਯਾਦ ਕਰਨ ਆਏ ਹਾਂ, ਦੂਜਾ ਉਹਨਾਂ ਦਾ ਜਿਹੜਾ ਸੁਪਨਾ ਹੈ ਕੌਮੀ ਆਜ਼ਾਦੀ ਦਾ, ਕੌਮੀ ਘਰ ਦੇ ਸੰਘਰਸ਼ ਦਾ, ਕੌਮ ਦੀ ਚੜ੍ਹਦੀ ਕਲਾ ਦਾ, ਉਹਦੀ ਅਰਦਾਸ ਬੇਨਤੀ ਕਰਨਾ ਹੈ ਵੀ ਜਿਹੜੇ ਨਕਸ਼ੇ ਕਦਮ ਉਹਨਾਂ ਨੇ ਸਾਨੂੰ ਦੱਸੇ ਆ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਬਲ ਬਖਸ਼ਣ ਤੇ ਅਸੀਂ ਉਹਨਾਂ ਤੇ ਚੱਲ ਸਕੀਏ। ਹਾਂਜੀ, ਇੱਕ ਬੰਦੀ ਸਿੰਘਾਂ ਨੂੰ ਰਿਹਾ ਨੂੰ ਲੈ ਕੇ ਕਾਫੀ ਮੋਰਚਾ ਲੱਗਾ ਹੈ, ਇਹਦੇ ਬਾਰੇ ਦੇਖੋ ਮੋਰਚਾ ਲੱਗੇ ਨੂੰ ਕਾਫੀ ਸਮਾਂ ਹੋ ਗਿਆ। ਅਸੀਂ ਉੱਥੇ ਇੱਕ ਵਾਰੀ ਹਾਜ਼ਰੀ ਭਰੀ ਹੈ, ਦੁਬਾਰਾ ਅਸੀਂ ਫਿਰ ਛੇਤੀ ਜਾਵਾਂਗੇ। ਮਾਲਕ ਸਾਡੀ ਜਥੇਬੰਦੀ ਦੇ ਸਿੰਘ ਉੱਥੇ ਬੈਠੇ ਹੋਏ ਨੇ ਪੱਕੇ ਹੀ, ਉਹਦੇ ਤੰਬੂ ਵੀ ਲੱਗੇ ਹੋਏ ਨੇ ਜਥੇਬੰਦੀ ਦੇ। ਮੋਰਚੇ ਨੂੰ ਪੂਰਨ ਤੌਰ 'ਤੇ ਹਮਾਇਤ ਹੈ। ਬੰਦੀ ਸਿੰਘਾਂ ਦਾ ਮਸਲਾ ਇੱਦਾਂ ਦਾ ਵੀ ਮੈਨੂੰ ਐਂ ਲੱਗਦਾ ਵੀ ਇਹਦੇ 'ਤੇ ਨਾ ਸਾਨੂੰ ਇਹ ਸਵਾਲ ਕਰਨਾ ਬੰਦ ਕਰ ਦੇਣਾ ਚਾਹੀਦਾ ਵੀ ਕੀ ਇਹ ਸਹੀ ਹੈ ਜਾਂ ਗਲਤ ਹੈ। ਮਨੁੱਖੀ ਅਧਿਕਾਰ ਦਾ ਮਸਲਾ ਦੇਖ ਲਈਏ ਜਾਂ ਸਿੱਖਾਂ ਦੇ ਉੱਤੇ ਹੋਏ ਜ਼ੁਲਮ ਦਾ ਮਸਲਾ ਵੇਖ ਲਈਏ, ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਬਹੁਤ ਦਬਾਇਆ ਜਾ ਰਿਹਾ। ਹਿੰਦੁਸਤਾਨ ਦੀ ਹਕੂਮਤ ਜੇ ਚਾਹੁੰਦੀ ਆ ਵੀ ਸਿੱਖ ਇੱਕ ਪਾਸੇ ਉਹ ਕਹਿੰਦੇ ਤੁਸੀਂ ਬਰਾਬਰ ਦੇ ਸ਼ਹਿਰੀ ਜੋ, ਜੇ ਬਰਾਬਰ ਦੇ ਸ਼ਹਿਰੀ ਮੰਨਦੇ ਫਿਰ ਤੇ ਸਿੱਖਾਂ ਨੂੰ ਇਨਸਾਫ ਦੇਣਾ ਚਾਹੀਦਾ, ਜੇ ਨਹੀਂ ਦਿੰਦੇ ਤੇ ਫਿਰ ਸਿੱਖ ਆਪਣਾ ਤਰੀਕਾ ਅਖਤਿਆਰ ਕਰਨਗੇ ਕੋਈ ਨਾ ਕੋਈ। ਭਾਈ ਸਾਹਿਬ ਜੀ, ਇੱਕ ਤੁਹਾਡੇ ਪਿੰਡੋਂ ਵੀ ਸਿੰਘ ਨੇ ਜਿਹੜੇ ਪੈਰੋਲ ਤੇ ਬਾਹਰ ਆਏ ਨੇ, ਗੁਰਪ੍ਰੀਤ ਖਹਿਰਾ ਜੀ, ਤੇ ਉਹ ਕਹਿੰਦੇ ਜੀ ਮੈਨੂੰ ਹਜੇ ਤੱਕ ਕੋਈ ਵੀ ਮਿਲਣ ਨਹੀਂ ਆਇਆ, ਇਦਾਂ ਮੋਰਚੇ ਲੱਗ ਰਹੇ ਨੇ। ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਜਿਹੜੇ ਪੈਰੋਲ ਤੇ ਸਿੰਘ ਆਉਂਦੇ ਆ ਨਾ, ਮੈਂ ਉਹਨਾਂ ਨੂੰ ਪਹਿਲਾਂ ਮਿਲਿਆ ਸੀ ਜਦੋਂ ਉਹ ਪਹਿਲੀ ਵਾਰ ਪੈਰੋਲ ਤੇ ਆਏ ਸੀ ਨਾ, ਮੈਂ ਉਹਨਾਂ ਦੇ ਘਰ ਗਿਆ ਸੀ, ਫੋਟੋ ਵੀ ਖਿੱਚੀ ਸੀ। ਉਹਨਾਂ ਬੇਨਤੀ ਕੀਤੀ ਫੋਟੋ ਪਾਇਓ ਨਾ, ਉਹਨਾਂ ਨੇ ਆਪ ਬੇਨਤੀ ਕੀਤੀ ਵੀ ਤਸਵੀਰ ਨਾ ਪਾਇਓ, ਉਹਨਾਂ ਸਾਡੀ ਪੈਰੋਲ ਤੇ ਫਰਕ ਪੈਂਦਾ ਸਾਡੇ ਨਾਲ, ਮੇਰੇ ਨਾਲ ਤਸਵੀਰ ਪਾਉਣ ਦਿਆਂ। ਹੁਣ ਮੇਰੇ ਪਰਿਵਾਰ ਵਾਲੇ ਜਾ ਕੇ ਮਿਲ ਕੇ ਆਏ। ਇੱਕ ਪਾਸੇ ਆਪਾਂ ਜਦੋਂ ਘਰ ਗਿਆ ਨੂੰ ਇਹ ਕਹੀਏ ਵੀ ਫਰਕ ਪੈਂਦਾ, ਦੂਜੇ ਪਾਸੇ ਅਸੀਂ ਦਿਖਾਵਾ ਕਰਨ ਵਾਲੇ ਦੇ ਬੰਦੇ ਨਹੀਂ, ਫੋਟੋ ਤੇ ਅੱਜ ਵੀ ਪਾ ਸਕਦੇ ਹਾਂ, ਕੋਲ ਵੀ ਪਈ ਹੈ। ਪਰ ਮੈਂ ਇਹ ਚਾਹੁੰਦਾ ਵੀ ਉਹਨਾਂ ਨੂੰ ਵੀ ਸੋਚ ਸਮਝ ਕੇ ਇਹਨਾਂ ਚੀਜ਼ਾਂ 'ਤੇ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਵੀ ਇਹ ਆਪਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਮੇਰੇ ਨਾਲ ਨਾ ਜੁੜ ਕੇ ਉਹਨਾਂ ਦੀ ਜਿਹੜੀ ਪੈਰੋਲ ਹੈ ਕੋਈ ਬਾਅਦ 'ਚ ਉਹਨਾਂ ਦੀ ਤੰਗੀ ਆਵੇ ਤੇ ਬਾਅਦ 'ਚ ਮੇਰੇ 'ਤੇ ਇਲਜ਼ਾਮ ਲੱਗੇ ਵੀ ਤੁਸੀਂ ਤੁਹਾਡਾ ਕਰਕੇ, ਤੁਹਾਡੇ ਪਿੰਡ ਦਾ ਹੋਣ ਕਰਕੇ, ਕਿਉਂਕਿ ਸਾਨੂੰ ਉਹਨਾਂ ਸਪਸ਼ਟ ਕਿਹਾ ਸੀ ਵੀ ਤੁਹਾਡੇ ਇਸ ਪਿੰਡ ਤੋਂ ਹੋਣ ਕਰਕੇ ਸਾਨੂੰ ਤੰਗੀ ਆ ਰਹੀ ਹੈ, ਵੀ ਸਾਨੂੰ ਜਿਹੜੀ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਨੇ। ਸੋ ਮੇਰੇ ਖਿਆਲ ਦੇ ਨਾਲ ਅਸੀਂ ਇਸ ਚੀਜ਼ ਦਾ ਖਿਆਲ ਰੱਖਦੇ ਹਾਂ ਵੀ ਇੱਕ ਫੋਟੋ ਦੀ ਖਾਤਰ ਜਾਂ ਲੋਕਾਂ ਨੂੰ ਦਿਖਾਉਣ ਦੀ ਖਾਤਰ ਜੇ ਕਿਸੇ ਦੀ ਪੈਰੋਲ 'ਚ ਤੰਗੀ ਆ ਗਈ ਤੇ ਫਿਰ ਕੀ ਫਾਇਦਾ ਸਾਡੇ ਫੋਟੋ ਖਿਚਾਉਣ ਦਾ। ਸਰਕਾਰਾਂ ਦੀ ਕੀ ਮਨਸ਼ਾ ਲੱਗਦੀ ਹੈ, ਬੰਦੀ ਸਿੰਘ ਰਿਹਾ ਕਿਉਂ ਨਹੀਂ ਕਰਦੀ ਪਈ ਹੈ? ਸਰਕਾਰਾਂ ਦੀ ਮਨਸ਼ਾ ਦੇਖੋ ਸਿੱਖਾਂ ਦੇ ਪ੍ਰਤੀ ਜਾ ਰਹੀ ਹੈ, ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਦੀ ਹੈ, ਸਿੱਖਾਂ ਨੂੰ ਬਾਰ-ਬਾਰ ਇਹ ਅਹਿਸਾਸ ਕਰਾਉਣ ਦੀ ਵੀ ਸਿੱਖ ਬਰਾਬਰ ਦੇ ਸ਼ਹਿਰੀ ਨਹੀਂ, ਤੇ ਬਾਅਦ 'ਚ ਜਦੋਂ ਸਿੱਖ ਆਪਣੇ ਹੱਕਾਂ ਲਈ ਆਪ ਸੰਘਰਸ਼ ਕਰਦੇ ਆ ਉਦੋਂ ਸਿੱਖਾਂ ਨੂੰ ਫਿਰ ਅੱਤਵਾਦੀ, ਗਰਮ ਖਿਆਲੀ ਤੇ ਕਈ ਇਹੋ ਜਿਹੇ ਟੈਕਸ ਕਰਦੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਜ਼ਿਲ੍ਹੇ ਦੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਉਹਨਾਂ ਨੇ ਖਾਲਿਸਤਾਨ ਤੇ ਗ੍ਰਹਿ ਮੰਤਰੀ ਦੇ ਆਏ ਬਿਆਨ ਦਾ ਵੀ ਜਵਾਬ ਦਿੱਤਾ। ਉਹਨਾਂ ਨੇ ਪੰਜਾਬ ਸਰਕਾਰ ਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਹਨ। ਮਤਲਬ ਅਮਿਤ ਸ਼ਾਹ ਕਹਿ ਰਹੇ ਨੇ ਕਿ ਪੰਜਾਬ ਵਿੱਚ ਕੋਈ ਖਾਲਿਸਤਾਨ ਨਹੀਂ ਬਣ ਦੇਵਾਂਗੇ, ਸਾਡੀ ਪੰਜਾਬ ਸਰਕਾਰ ਨਾਲ ਵੀ ਗੱਲ ਹੋ ਰਹੀ ਹੈ ਤੇ ਇਸ ਨੂੰ ਰੋਕ ਲਾਈ ਜਾਊਗੀ। ਹਾਂ, ਅੰਗਰੇਜ਼ ਵੀ ਕਹਿੰਦੇ ਸੀਗੇ ਆਜ਼ਾਦੀ ਨਹੀਂ ਦੇਵਾਂਗੇ ਅਸੀਂ। ਤੇ ਪੰਜਾਬ ਦੇ ਮਿਨਿਸਟਰ ਧਾਲੀਵਾਲ ਕਹਿ ਰਹੇ ਨੇ ਕਿ ਪੰਜਾਬ ਵਿੱਚ ਅਫੀਮ ਤੇ ਇਹਦੀ ਉਸ ਦੀ ਖੇਤੀ ਹੋਣੀ ਚਾਹੀਦੀ ਤਾਂ ਕਿ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਮਿਲ ਸਕੇ। ਉਹ ਮੈਂ ਪਾਰਲੀਮੈਂਟ ਦੇ ਵਿੱਚ ਇਸ਼ੂ ਉਠਾਇਆ ਸੀਗਾ ਕਿ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਤੇ ਇਹਦੀਆਂ ਲੈਬੋਰੇਟਰੀਜ਼ ਬਣਨੀਆਂ ਚਾਹੀਦੀਆਂ, ਲੈਬੋਰੇਟਰੀਜ਼ ਦੇ ਵਿੱਚੋਂ ਦਵਾਈਆਂ ਦੇ ਲਈ ਇਸਤੇਮਾਲ ਕੀਤੀ ਜਾਵੇ ਤੇ ਜਿਹੜੇ 50 ਸਾਲ ਤੋਂ ਉੱਤੇ ਆਦੀ ਹੈਗੇ ਹੈ ਫੀਮ ਖਾਣ ਦੇ, ਉਹਨਾਂ ਨੂੰ ਸਿਵਲ ਸਰਜਨ ਪਰਮਿਟ ਦੇਵੇ ਤੇ ਹਸਪੀਟਲ ਦੇ ਵਿੱਚੋਂ ਉਹਨਾਂ ਨੂੰ ਫੀਮ ਮਿਲੇ ਹਰੇਕ ਮਹੀਨੇ, ਜਿਹੜਾ ਕਿ ਉਹ ਖਾਣ ਦੇ ਆਦੀ ਹੈਗੇ ਹੈ ਪਰ ਆਹ ਲਾਇਸੈਂਸ ਤੋਂ ਬਗੈਰ ਉਹ ਜਰਮ ਪੇਸ਼ਾ ਕ੍ਰਿਮੀਨਲਸ ਬਣ ਜਾਂਦੇ ਆ। ਮੈਂ ਪਾਰਲੀਮੈਂਟ ਦੇ ਵਿੱਚ ਕਿਹਾ, ਇਸੇ ਕਰਕੇ ਤੁਹਾਡੇ ਧਾਲੀਵਾਲ ਸਾਹਿਬ ਨੂੰ ਥੋੜ੍ਹਾ ਜਿਹਾ ਲੱਗਿਆ ਕਿ ਸ਼ਾਇਦ ਕੰਮ ਬਣ ਜੇ।
ਪਰ ਪਾਰਲੀਮੈਂਟ ਦੇ ਵਿੱਚ ਰਿਕਾਰਡ ਕਰਤਾ ਜੀ। ਰਾਘਵ ਚੱਡਾ ਕਹਿ ਰਹੇ ਨੇ ਕਿ ਐਮਪੀ ਸਾਹਿਬ ਦੀ ਪਰਫਾਰਮੈਂਸ ਜ਼ੀਰੋ ਹੈ, ਤੁਹਾਡੇ ਦੇ ਉਹ ਕਰ ਰਹੇ ਨੇ। ਉਹ ਤਾਂ ਉਹਨਾਂ ਨੇ ਤਾਂ ਲਾਉਣੀ ਹੈ। ਐਤਕੀ ਪਾਰਲੀਮੈਂਟ ਦੇ ਵਿੱਚ ਇੱਕ ਬੀਜੇਪੀ ਦੇ ਮੈਂਬਰ ਨੇ ਕਿਹਾ ਸੀਗਾ ਕਿ ਕੇਜਰੀਵਾਲ ਸਾਹਿਬ ਆਹ ਨਹੀਂ ਕਰ ਰਹੇ, ਉਹ ਨਹੀਂ ਕਰ ਰਹੇ, ਅਤੇ ਮੈਂ ਸਪੀਕਰ ਨੂੰ ਕਿਹਾ ਸੀਗਾ ਕਿ ਸਪੀਕਰ ਸਾਹਿਬ ਕੇਜਰੀਵਾਲ ਸਾਹਿਬ ਇੱਥੇ ਨਹੀਂ ਹੈਗੇ, ਨਾ ਉਹਨਾਂ ਦਾ ਮੈਂਬਰ ਹੈਗਾ, ਅਤੇ ਕਾਨੂੰਨ ਅਤੇ ਰੂਲਸ ਦੇ ਮੁਤਾਬਕ ਉਹਨਾਂ ਦੇ ਵਿਰੁੱਧ ਨਹੀਂ ਗੱਲ ਹੋ ਸਕਦੀ। ਅਤੇ ਸਪੀਕਰ ਨੇ ਉਸ ਐਮਪੀ ਨੂੰ ਕਿਹਾ ਸੀਗਾ ਬਿਲਕੁਲ ਠੀਕ ਹੈ, ਰੂਲਸ ਦੇ ਮੁਤਾਬਕ ਜਿਹੜਾ ਮੈਂਬਰ ਜਿਹੜੀ ਪਾਰਟੀ ਇੱਥੇ ਨਹੀਂ ਹੈ ਉਹਦੀ ਗੱਲ ਨਹੀਂ ਕਰ ਸਕਦੇ ਹੈਗੇ। ਮੈਂ ਤਾਂ ਕੇਜਰੀਵਾਲ ਸਾਹਿਬ ਦੀ ਜਗ੍ਹਾ ਐਮਪੀ ਬਣਿਆ ਅਤੇ ਥੋੜ੍ਹਾ ਜਿਹਾ ਅਖਲਾਕੀ ਫਰਜ਼ ਵੀ ਹੁੰਦਾ ਕਿ ਉਹਨਾਂ ਨੂੰ ਜ਼ਰਾ ਬਚੂ ਦਈਏ, ਪਰ ਇਹਨਾਂ ਦੇ ਵਿੱਚ ਆਮ ਪਾਰਟੀ ਦੇ ਵਿੱਚ ਬਿਲਕੁਲ ਇੱਡਾ ਨਖਰਾ ਹੈ, ਇੰਨੇ ਇਹ ਕੋਰੇ ਹੈਗੇ ਹੈ। ਕਿਹੜਾ ਕੰਮ ਹੈ ਜਿਹੜਾ ਮੈਂ ਨਹੀਂ ਕੀਤਾ ਹੈਗਾ? ਸਾਰੇ ਕੰਮ ਕੀਤੇ ਹੈਗੇ ਹੈ। ਜਹਾਜ਼ਾਂ ਦੇ ਬਾਰੇ ਦੱਸਿਆ, 에ਅਰਫੋਰਸ ਦੇ ਵਿੱਚ ਬਹੁਤ ਕਮਤੀ ਹੋ ਗਈ ਹੈ। 4 ਸਾਲਾਂ ਦੀ ਭਰਤੀ ਦੇ ਵਿੱਚ ਜਵਾਨ ਮਾਰਿਆ ਜਾਊਗਾ, ਅਤੇ ਫੌਜ ਦੇ ਵਿੱਚ ਤਾਂ ਇਹ ਪੂਰੀ ਸਿਖਲਾਈ 18-20 ਸਾਲ ਤੋਂ ਬਾਅਦ ਆਉਂਦੀ ਹੈ, ਅਤੇ ਫੌਜ ਨੂੰ ਤਾਂ ਤੁਸੀਂ ਬਿਲਕੁਲ ਕਮਜ਼ੋਰ ਕਰ ਦਿੱਤਾ ਹੈਗਾ। ਅਤੇ ਨਾ ਤੁਹਾਡੇ ਕੋਲ ਹਵਾਈ ਜਹਾਜ਼ ਲੜਾਕੂ ਹੈਗੇ ਹੈ। ਤੁਸੀਂ ਪਾਕਿਸਤਾਨ ਅਤੇ ਚੀਨ ਦੇ ਨਾਲ, ਦੋਨਾਂ ਦੇ ਨਾਲ ਜੇ ਲੜਾਈ ਹੋਗੀ ਕਿਵੇਂ ਕਰੋਗੇ? ਇਹ ਰਿਕਾਰਡ ਦੇ ਉੱਤੇ ਉੱਥੇ ਲੈਂਦੀ ਹੈ ਪਾਰਲੀਮੈਂਟ ਦੇ ਵਿੱਚ। ਪਰ ਮੈਂ ਕਹਿਣਾ ਨਹੀਂ ਚਾਹੁੰਦਾ, ਕੇਜਰੀਵਾਲ ਸਾਹਿਬ ਨੇ ਰਾਜ ਸਭਾ ਦੇ ਵਿੱਚ ਉਹਨਾਂ ਦੇ ਮੈਂਬਰ ਹੈਗੇ ਆ, ਪਤਾ ਨਹੀਂ ਕਿੱਥੋਂ ਲੈ ਕੇ ਆਏ ਹੈ, ਉਹਨਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਹੈ ਨਾ। ਪੰਜਾਬ ਕਾਂਗਰਸ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਮੁੜ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਆਪ ਐਮਪੀ ਅਤੇ ਲਵਲੀ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਤੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ, ਜਿਸ ਦੀ ਕੀਮਤ 100 ਕਰੋੜ ਰੁਪਏ ਹੈ। ਤੇ ਮੈਂ ਸੰਖੇਪ ਤੌਰ ਤੇ ਤੁਹਾਨੂੰ ਅੱਜ ਮਸਲਾ ਦੱਸਣਾ ਚਾਹੁੰਦਾ ਵਾਂ ਕਿ ਹੁਣ ਕੱਟੜ ਇਮਾਨਦਾਰ ਜਿਹੜੇ ਕਹਿੰਦੇ ਨੇ ਨਾ, ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਔਰ ਕੁਲਦੀਪ ਧਾਲੀਵਾਲ, ਜਿਨ੍ਹਾਂ ਨੇ ਇੱਕ ਮੁਹਿੰਮ ਚਲਾਈ ਹੋਈ ਪੰਜਾਬ ਦੇ ਵਿੱਚ ਕਿ ਅਸੀਂ ਪੰਚਾਇਤ ਦੀਆਂ ਜ਼ਮੀਨਾਂ ਛਡਾ ਕੇ ਤੇ ਪੰਜਾਬ ਸਰਕਾਰ ਦਾ ਖਜ਼ਾਨਾ ਭਰਾਂਗੇ। ਤੇ ਪਿਛਲੇ ਕਾਫੀ ਅਰਸੇ ਤੋਂ ਕੁਝ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਨੇ ਆਪਣੀ ਮੁਹਿੰਮ ਜਿਹੜੀ ਚਲਾਈ, ਉਹਦੇ 'ਚ ਬੜੀ ਹਾਹਾਕਾਰ ਮੱਚੀ, ਕਿਉਂਕਿ ਸਾਰੇ ਗਰੀਬ ਜੇ ਬੰਦੇ ਉਜਾੜਨ ਲੱਗ ਗਏ। ਮੈਂ ਹੁਣ ਕਾਫੀ ਪਿੰਡਾਂ ਦਾ, ਭੰਮੇ ਕਲਾਂ ਪਿੰਡ ਸੀਗਾ, ਪਾਤੜਾਂ ਦੇ ਵਿੱਚ ਪਿੰਡ ਸੀਗਾ, ਇੱਕ ਸਿਮਰਜੀਤ ਮਾਨ ਦੀ ਜ਼ਮੀਨ ਸੀ ਥੋੜੀ ਜਿਹੀ, ਇੱਕ ਪਿੰਡ ਚੰਡੀਗੜ੍ਹ ਦੇ ਲਾਗੇ, ਮੈਂ ਪਿੰਡਾਂ ਦੇ ਨਾਮ ਭੁੱਲ ਰਿਹਾ ਵਾਂ। ਕਾਫੀ ਮੁਹਿੰਮ ਚਲਾਈ ਕੁਲਦੀਪ ਧਾਲੀਵਾਲ ਨੇ ਤੇ ਕਿਹਾ ਜੀ ਅਸੀਂ ਜ਼ਮੀਨ ਇੰਨੀ ਛਡਾ ਲਈ, ਜੀ ਅਸੀਂ ਇੰਨੀ ਛਡਾ ਲਈ, ਲੇਕਿਨ ਕੁੱਲ ਉਹਦਾ ਜਿਹੜਾ ਨਿਚੋੜ ਸੀਗਾ ਉਹ ਛੋਟੇ ਕਿਸਾਨਾਂ ਦੇ ਪਿੱਛੇ ਪਏ ਹੋਏ ਸੀਗੇ। ਤਾਂ ਮੈਂ ਇਹਨਾਂ ਨੂੰ ਇੱਕ ਬਹੁਤ ਵੱਡਾ ਇੱਕ ਦਿੱਤਾ ਮਸਲਾ ਕਿ ਜੇ ਤੁਸੀਂ ਵਾਕਈ ਹੀ ਛਡਾਉਣਾ ਚਾਹੁੰਦੇ ਹੋ, ਵੈਸੇ ਤਾਂ ਅਸੂਲਨ ਮੈਂ ਇਹ ਕਿਹਾ ਸੀਗਾ ਇਹਨਾਂ ਨੂੰ ਕਿ ਤੁਸੀਂ ਮੋਹਾਲੀ ਤੋਂ ਸ਼ੁਰੂ ਕਰੋ ਮੁਹਿੰਮ। 50,000 ਏਕੜ ਮੋਹਾਲੀ ਦੇ ਜਿਹੜਾ ਚੰਡੀਗੜ੍ਹ ਦੇ ਨੇੜੇ ਤੇੜੇ ਜਿਹੜੀ ਹੈਗੀ ਆ, ਜਿਹੜੀ 2-2, 3-3, 4-4 ਕਰੋੜ ਦੀ ਜ਼ਮੀਨ ਆ, 50,000 ਸਰਕਾਰੀ ਏਕੜ ਜ਼ਮੀਨ ਉਹ ਜਿਹੜੀ ਪੰਚਾਇਤ ਦੀ ਲੋਕਾਂ ਨੇ ਨਜਾਇਜ਼ ਕਬਜ਼ਾ ਕੀਤਾ। ਕਬਜ਼ਾ ਕਿਹਨਾਂ ਨੇ ਕੀਤਾ? ਤਾਕਤਵਰ ਪੋਲੀਟੀਸ਼ੀਅਨ ਨੇ, ਵੱਡੇ ਵੱਡੇ ਅਫਸਰਾਂ ਨੇ, ਬਿਊਰੋਕਰੈਟਸ ਨੇ, IAS ਤੇ IPS ਨੇ। ਆਮ ਆਦਮੀ ਪਾਰਟੀ ਨੇ ਕੁਲਦੀਪ ਧਾਲੀਵਾਲ ਉਧਰ ਨੂੰ ਮੂੰਹ ਨਹੀਂ ਕੀਤਾ। ਬਾਕੀ ਪੰਜਾਬ ਦੇ ਵਿੱਚ ਕੈਮਰੇ ਲੈ ਕੇ ਘੁੰਮਣ ਲੱਗੇ ਤੇ ਵਾਹ ਖੱਟਣ ਦੀ ਖਾਤਰ ਇਹਨਾਂ ਨੇ ਕੁਝ ਜ਼ਮੀਨਾਂ ਛਡਾਈਆਂ। ਚਲੋ ਬਹੁਤ ਸਾਰੇ ਲੋਕ ਹਾਈ ਕੋਰਟ ਵਗੈਰਾ ਅਦਾਲਤਾਂ ਚਲੇ ਗਏ। ਹੁਣ ਇਸ ਵੇਲੇ ਇਹਨਾਂ ਦੀ ਜ਼ਮੀਨ ਦੀ ਮੁਹਿੰਮ ਜਿਹੜੀ ਆ ਉਹ ਤਕਰੀਬਨ ਠੁੱਸ ਪਈ ਆ। ਉਹਦਾ ਕਾਰਨ ਪਤਾ ਕੀ ਆ? ਲਵਲੀ ਯੂਨੀਵਰਸਿਟੀ। ਆ ਮੇਰੇ ਕੋਲ ਇੱਕ ਹਾਈ ਕੋਰਟ ਦਾ ਨੋਟਿਸ ਆ, ਹੁਣ ਦੂਰੋਂ ਤੁਹਾਨੂੰ ਮੈਂ ਦਿਖਾ ਨਹੀਂ ਸਕਦਾ, ਥੋੜਾ ਜਿਹਾ ਦਿਖਾ ਦਿੰਦਾ। ਪੰਜਾਬ ਹਰਿਆਣਾ ਹਾਈ ਕੋਰਟ ਨੇ 10 ਫਰਵਰੀ ਨੂੰ ਨੋਟਿਸ ਜਾਰੀ ਕੀਤਾ ਵਾ ਪੰਜਾਬ ਸਟੇਟ ਨੂੰ ਔਰ ਲਵਲੀ ਯੂਨੀਵਰਸਿਟੀ ਨੂੰ। ਕਹਾਣੀ ਇਹ ਆ ਕਿ ਅੱਜ ਤੋਂ ਕਾਫੀ ਸਾਲ ਪਹਿਲਾਂ ਜ਼ਮੀਨ ਤਾਂ ਇਹਨਾਂ ਦੇ ਕੋਲ ਪਹਿਲਾਂ ਹੀ 13 ਏਕੜ ਜ਼ਮੀਨ ਚਹੇੜੂ ਪਿੰਡ ਦੀ ਇਹਨਾਂ ਦੇ ਕਬਜ਼ੇ 'ਚ ਸੀ। ਕਿਸੇ ਤਰ੍ਹਾਂ ਨਾਲ ਕਬਜ਼ੇ ਛੁਣੇ ਪੱਟੇ ਦੇ ਲੈਂਦੇ ਹੋਣਗੇ ਆਪਣੇ ਬੰਦਿਆਂ ਨੂੰ ਮੋਹਰੇ ਕਰਕੇ। ਹਰਦਾਸਪੁਰਾ ਪਿੰਡ ਦੀ ਵੀ ਜ਼ਮੀਨ ਥੋੜੀ ਜਿਹੀ ਹੈਗੀ ਆ, ਉਹ ਆਪਣਾ ਹੀ ਬੰਦਾ ਕੜਾ ਕਰ ਦਿੰਦੇ ਨੇ, ਉਹ ਹਰ ਸਾਲ ਥੋੜਾ ਜਿਹਾ ਠੇਕਾ ਜਮ੍ਹਾਂ ਕਰਾ ਦਿੰਦਾ ਪੰਚਾਇਤ ਨੂੰ, ਤੇ ਉਹ ਇਹਨਾਂ ਦੇ ਕੋਲ ਅੰਦਰ ਹੈਗੀ। ਲੇਕਿਨ ਜਿਹੜੀ 13 ਏਕੜ ਜ਼ਮੀਨ ਆ ਜਿਹਦੀ ਮਾਰਕੀਟ ਵੈਲਿਊ ਐਸਟੀਮੇਟਡ 100 ਕਰੋੜ ਆ, ਇਹ ਚਹੇੜੂ ਪਿੰਡ ਦੀ ਸੀਗੀ। ਤੇ ਚਹੇੜੂ ਪਿੰਡ ਦੇ ਪੰਚਾਇਤ ਵਿੱਚੋਂ ਇੱਕ ਹੋਰ ਪੰਚਾਇਤ ਨਿਕਲੀ, ਨਾਨਕ ਨਗਰੀ ਪੰਚਾਇਤ, ਜਿਹਦਾ ਅਧਿਕਾਰਤ ਪੰਚ ਰਾਮ ਲੁਭਾਇਆ ਮੇਰੇ ਕੋਲ ਖੜਾ ਵਾ। ਇਹਨਾਂ ਨੇ ਕੀ ਕੀਤਾ? ਲਵਲੀ ਯੂਨੀਵਰਸਿਟੀ ਨੇ, ਕਿਉਂਕਿ ਬਿਲਡਿੰਗਾਂ ਬਣਾਉਣੀਆਂ ਸੀ, ਚੇਂਜ ਆਫ ਲੈਂਡ ਯੂਜ਼ ਲੈਣੇ ਸੀ, ਆਪਣੀ ਮਲਕੀਅਤ ਬਣਾਉਣੀ ਸੀ, ਇਹਨਾਂ ਨੇ 13 ਏਕੜ ਜ਼ਮੀਨ ਜਿਹੜੀ ਚਹੇੜੂ ਤੇ ਨਾਨਕ ਨਗਰੀ ਪੰਚਾਇਤਾਂ ਦੀ ਸੀਗੀ ਅੰਦਰ ਕੰਪਲੈਕਸ ਦੇ ਅੰਦਰ, ਉਹ ਇਹਨਾਂ ਨੇ ਇੱਕ ਪ੍ਰਪੋਜ਼ਲ ਮੂਵ ਕੀਤੀ। ਡਾਇਰੈਕਟਰ ਰੂਰਲ ਡਿਵੈਲਪਮੈਂਟ ਤੇ ਪੰਚਾਇਤ ਚੰਡੀਗੜ੍ਹ ਤੱਕ ਜਾਣੀ ਹੁੰਦੀ ਪ੍ਰਪੋਜ਼ਲ, ਥੱਲਿਓ ਸ਼ੁਰੂ ਹੋ ਕੇ BDO DDPO ਲੈਵਲ ਤੋਂ, ਕਿ ਅਸੀਂ 13 ਏਕੜ ਜ਼ਮੀਨ ਅੰਦਰਲੀ ਅਸੀਂ ਰੱਖ ਲੈਂਦੇ 100 ਕਰੋੜ ਰੁਪਏ ਦੀ, ਤੇ ਪਰਲੇ ਪਾਸੇ ਵਹੀਂ ਲੰਘਦੀ ਇੱਕ ਬਹੁਤ ਉੱਥੇ ਬਿਲਕੁਲ ਹੜ ਮਾਰੂ ਜ਼ਮੀਨ ਆ, ਉਹਨਾਂ ਨੂੰ
ਉਹ 2 ਕਰੋੜ ਰੁਪਏ ਦੀ ਕੁੱਲ ਵੈਲਿਊ ਆ 13 ਏਕੜ ਦੀ। ਉਹ ਜ਼ਮੀਨ ਪੰਚਾਇਤ ਦੀ ਪ੍ਰਪੋਜ਼ਲ ਬਣਾਤੀ ਥੱਲਿਓਂ ਉੱਤੇ ਤੱਕ, ਔਰ ਬਿਨਾਂ ਨਾਨਕ ਨਗਰੀ ਦੀ ਸਹਿਮਤੀ ਤੋਂ ਉਹ ਡਾਇਰੈਕਟਰ ਪੰਚਾਇਤ ਨੇ ਕਿਹੜੇ ਸਾਲ ਵਿੱਚ ਕੀਤੀ ਜੀ ਇਹਨਾਂ ਨੂੰ ਤਬਾਦਲਾ ਅਨਾਉਂਸ ਕੀਤਾ? ਤਬਾਦਲਾ ਜਿਹੜਾ ਹੋਇਆ ਜੀ 2016 ਚ ਹੋਇਆ ਜੀ। 2016 ਦੇ ਕਰੀਬ ਪੰਜਾਬ ਸਰਕਾਰ ਦੇ ਡਾਇਰੈਕਟਰ ਪੰਚਾਇਤ ਨੇ ਡੈਫੀਨੇਟਲੀ ਅੰਡਰ ਪੋਲੀਟੀਕਲ ਪ੍ਰੈਸ਼ਰ ਔਰ ਸਰਮਾਏ ਦੇ ਪ੍ਰੈਸ਼ਰ ਦੇ ਵਿੱਚ ਉਹ ਜਿਹੜੀ ਸੀਗੀ ਜ਼ਮੀਨ 13 ਏਕੜ ਲਵਲੀ ਨੂੰ ਤਬਾਦਲਾ ਮਨਜ਼ੂਰ ਕਰ ਦਿੱਤਾ, ਜਦ ਕਿ ਜਿਹੜਾ ਲਗਭਗ 40% ਸਟੇਕ ਹੋਲਡਰ ਸੀ ਨਾਨਕ ਨਗਰੀ, ਇਹਦੀ ਪ੍ਰਵਾਨਗੀ ਅੱਜ ਤੱਕ ਹੈ ਨਹੀਂਗੀ। ਨਾ ਪਹਿਲਾਂ ਸੀ, ਨਾ 16 ਸੀ, ਨਾ ਕਦੀ ਸੀਗੀ, ਤੇ ਨਾ ਜਦੋਂ ਪ੍ਰਪੋਜ਼ਲ ਚ ਨਹੀਂ, ਨਾ ਉਦੋਂ ਸੀ। ਲੇਕਿਨ ਇਹਨਾਂ ਦੀ ਬਗੈਰ ਮਰਜ਼ੀ ਤੋਂ ਉਹਨਾਂ ਨੇ ਤਬਾਦਲਾ ਜਿਹੜਾ ਸੀ ਲਵਲੀ ਯੂਨੀਵਰਸਿਟੀ ਨੂੰ ਦੇ ਦਿੱਤਾ। ਹਲੇ ਤਬਾਦਲਾ ਤਾਂ 2016 ਚ ਹੋਇਆ, ਪਰ ਬਿਲਡਿੰਗਾਂ ਤਾਂ ਇੱਥੇ 7, 8, 9, 10 ਦੇ ਵਿੱਚ ਬਣ ਚੁੱਕੀਆਂ ਸੀਗੀਆਂ ਜਦ ਨੂੰ। ਮਤਲਬ ਪੰਚਾਇਤ ਦੀ ਜ਼ਮੀਨ ਤੇ ਪਹਿਲਾਂ ਬਿਲਡਿੰਗਾਂ ਖੜੀਆਂ ਕੀਤੀਆਂ, ਫਿਰ ਇੱਕ ਫਰਜ਼ੀ ਤਬਾਦਲਾ ਸ਼ੋਅ ਕੀਤਾ, ਤੇ ਉਸ ਤੋਂ ਬਾਅਦ 2018 ਦੇ ਵਿੱਚ ਚੇਂਜ ਆਫ ਲੈਂਡ ਯੂਜ਼ ਲਿਆ, ਕਿਉਂਕਿ ਚੇਂਜ ਆਫ ਲੈਂਡ ਯੂਜ਼ ਤਾਂ ਲੈਣਾ ਪੈਣਾ ਸੀ ਕਿ ਐਗਰੀਕਲਚਰ ਲੈਂਡ ਹੈ, ਇਹਨੂੰ ਕਮਰਸ਼ੀਅਲ ਯੂਜ਼ ਵਾਸਤੇ ਚੇਂਜ ਆਫ ਲੈਂਡ ਯੂਜ਼ ਲੈਣਾ ਸੀ। ਹੁਣ ਕਿੱਡਾ ਵੱਡਾ ਕਪਲਾ ਮੇਰੇ ਵੀਰੋ। ਔਰ ਮੈਂ ਇਸ ਤੋਂ ਬਾਅਦ ਵਿੱਚ ਆਉਣਾ, ਇਹਦੇ ਦਰਮਿਆਨ ਨਾਨਕ ਨਗਰੀ ਦਾ ਇਹਨਾਂ ਤੋਂ ਪਹਿਲਾਂ ਸਰਪੰਚ ਸੀਗਾ ਇੱਕ, ਉਹਨੇ ਇੱਕ ਰਿਟ ਪਟੀਸ਼ਨ ਦਾਇਰ ਕਰਤੀ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਇਸ ਤਬਾਦਲੇ ਦੇ ਸਖਤ ਖਿਲਾਫ ਹੈ, ਤਬਾਦਲਾ ਮਨਜ਼ੂਰ ਰੱਦ ਕੀਤਾ ਜਾਵੇ। ਉਹ ਕਿਹੜੇ ਸਾਲ 'ਚ ਗਏ ਤੁਸੀਂ ਪਹਿਲਾਂ ਹਾਈ ਕੋਰਟ? 2019 ਦੇ ਵਿੱਚ ਗਏ, ਲਗਭਗ 2019 'ਚ। ਉਹ ਜਦੋਂ ਹਾਈ ਕੋਰਟ ਵਿੱਚ ਕਾਫੀ ਪਲੀਡਿੰਗਸ ਵਗੈਰਾ ਕੰਪਲੀਟ ਹੋ ਗਈਆਂ, ਨੋਟਿਸ ਚਲੇ ਗਏ, ਸਾਰਾ ਕੁਝ ਹਾਈ ਕੋਰਟ ਐਨ ਤਕਰੀਬਨ ਸੁਣ ਤੇ ਆ ਗਿਆ, ਇਹਨਾਂ ਨੇ ਉਸ ਸਰਪੰਚ ਨੂੰ, ਇਹਨਾਂ ਲਵਲੀ ਯੂਨੀਵਰਸਿਟੀ ਅਸ਼ੋਕ ਮਿੱਤਲ ਵਗੈਰਾ ਨੇ ਆਪਣਾ ਪ੍ਰਭਾਵ ਪੈਸਾ ਵਰਤ ਕੇ ਉਸ ਸਰਪੰਚ ਨੂੰ ਸਸਪੈਂਡ ਕਰਾਤਾ। ਔਰ ਉਸ ਤੋਂ ਬਾਅਦ ਜਦੋਂ ਸਰਪੰਚ ਹੈ ਹੀ ਨਹੀਂ ਸੀਗਾ, ਉਹ ਰਿਟ ਪਟੀਸ਼ਨ ਜਿਹੜੀ ਸੀਗੀ, ਉਸ ਰਿਟ ਪਟੀਸ਼ਨ ਦਾ ਜਿਹੜਾ ਨੰਬਰ ਇਹਦੇ ਵਿੱਚ ਵੇਰਵਾ ਦਿੱਤਾ ਹੋਇਆ ਇਹ ਹੈਗੀ ਆ CM 15474 CWP, ਜਿਹੜੀ ਹੁਣ ਅਸੀਂ ਰਿਸਟੋਰ ਕੀਤੀ ਆ 15474, ਜਿਹੜੀ ਪੁਰਾਣੀ ਰਿਟ ਸੀਗੀ ਉਹ ਉਹਨਾਂ ਨੇ ਸਰਪੰਚ ਤੇ ਦਬਾਅ ਪਾ ਕੇ ਉਹ ਜਿਹੜੀ ਪੰਚਾਇਤ ਰਿਟ ਸੀਗੀ ਉਹ ਵਾਪਸ ਲੈ ਲਈ। ਹਾਲਾਂਕਿ ਲੈ ਨਹੀਂ ਸੀ ਸਕਦਾ, ਉਹ ਸਸਪੈਂਡ ਹੋਇਆ ਸੀਗਾ, ਸਸਪੈਂਡ ਵੀ ਇਹਨਾਂ ਨੇ ਕਰਾਇਆ ਸੀਗਾ ਡਰਾਉਣ ਵਾਸਤੇ। ਉਸ ਤੋਂ ਬਾਅਦ ਜਦੋਂ 2019 ਚ ਵਿਡਰਾਅ ਹੋ ਗਈ, ਔਰ ਜਦੋਂ ਪੰਚਾਇਤ ਦੀਆਂ ਜ਼ਮੀਨਾਂ ਦਾ ਵੇਰਵਾ ਚੱਲਿਆ, ਜਦੋਂ ਮੈਨੂੰ ਪਤਾ ਲੱਗਿਆ, ਇਹਨਾਂ ਨੇ ਸਾਰਿਆਂ ਨੇ ਮੈਨੂੰ ਅਪਰੋਚ ਕਰਕੇ ਦੱਸਿਆ, ਮੈਂ ਹੁਣ ਮੇਰੇ ਬੇਟੇ ਨੇ ਮਹਿਤਾਬ ਸਿੰਘ ਖਹਿਰਾ ਐਡਵੋਕੇਟ ਨੇ, ਅਸੀਂ ਇਸੇ ਰਿਟ ਨੂੰ ਦੁਬਾਰਾ ਰਿਸਟੋਰ ਕਰਾ ਲਿਆ। ਅਸੀਂ ਨੋਟਿਸ ਹੋ ਗਿਆ ਇਹਨਾਂ ਨੂੰ ਜਾਰੀ, ਲਵਲੀ ਯੂਨੀਵਰਸਿਟੀ ਔਰ ਸਟੇਟ ਆਫ ਪੰਜਾਬ ਨੂੰ। ਹੁਣ ਜਿਹੜੇ ਕਹਿੰਦੇ ਅਸੀਂ ਬਹੁਤ ਕੱਟੜ ਇਮਾਨਦਾਰ ਆ, ਅਸੀਂ ਪੰਚਾਇਤ ਦੀਆਂ ਜ਼ਮੀਨਾਂ ਵਾਪਸ ਛਡਾਉਣੀਆਂ, ਲਓ ਤੁਹਾਡੇ ਲਈ ਤੁਹਾਨੂੰ ਹਾਈ ਕੋਰਟ ਵੀ ਜਾਣ ਦੀ ਲੋੜ ਨਹੀਂ। ਕੁਲਦੀਪ ਸਿੰਘ ਧਾਲੀਵਾਲ, ਤੁਸੀਂ ਕੁਛ ਨਾ ਕਰੋ, ਤੁਸੀਂ ਆਪਣੇ ਡਾਇਰੈਕਟਰ ਪੰਚਾਇਤ ਨੇ ਜਿਹੜਾ ਤਬਾਦਲਾ ਮਨਜ਼ੂਰ ਕੀਤਾ ਤੁਹਾਡਾ 2016 ਦੇ ਵਿੱਚ ਤਕਰੀਬਨ, ਉਹ ਤੁਸੀਂ ਫਾਈਲ ਮੰਗਾ ਕੇ ਤਬਾਦਲਾ ਕੈਂਸਲ ਕਰ ਦਿਓ, ਜਾਂ ਹਾਈ ਕੋਰਟ ਵਿੱਚ ਜਾ ਕੇ ਬਿਆਨ ਦੇ ਦਿਓ। ਜਿਹੜੀ ਡੇਟ ਸਾਡੀ ਨੈਕਸਟ ਲੱਗੀ ਆ, ਕਿਹੜੀ ਡੇਟ ਲੱਗੀ ਆ? 28 ਅਪ੍ਰੈਲ ਡੇਟ ਆ। ਉੱਥੇ ਪੰਜਾਬ ਸਰਕਾਰ ਇੱਕ ਐਫੀਡੇਵਿਟ ਦੇ ਦੇਵੇ ਕਿ ਇਹ ਤਬਾਦਲਾ ਗਲਤ ਸੀਗਾ, ਕਿਉਂਕਿ ਨਾਨਕ ਨਗਰੀ ਨੇ ਇਸ ਤਬਾਦਲੇ ਨੂੰ ਕਦੀ ਮਨਜ਼ੂਰੀ ਨਹੀਂ ਦਿੱਤੀ। ਆਟੋਮੈਟਿਕਲੀ 13 ਏਕੜ ਜ਼ਮੀਨ ਜਿਹੜੀ 100 ਕਰੋੜ ਰੁਪਏ ਦੀ, ਇਹਨਾਂ ਨੂੰ ਵਾਪਸ ਰਿਸਟੋਰ ਹੋ ਜੂ, ਗਰੀਬ ਬੰਦਿਆਂ ਨੂੰ, ਸਾਰਿਆਂ ਨੂੰ, ਪਿੰਡ ਨੂੰ, ਪੰਚਾਇਤ ਨੂੰ। ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹੋਰ ਸੀਨੀਅਰ ਬਾਗੀ ਆਗੂ ਨੂੰ ਪਾਰਟੀ ਤੋਂ ਕੱਢ ਦਿੱਤਾ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ SGPC ਦੇ ਸਾਬਕਾ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਨੂੰ 6 ਸਾਲ ਲਈ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਮਾਮਲੇ ਵਿੱਚ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕਰਨੈਲ ਸਿੰਘ ਪੰਜੋਲੀ ਨੂੰ ਕਈ ਵਾਰ ਪਹਿਲਾਂ ਵੀ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਅਤੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦਾ ਦੋਸ਼ੀ ਪਾਇਆ ਗਿਆ ਹੈ, ਪਰ ਪਾਰਟੀ ਨੇ ਸਹਿਣਸ਼ੀਲਤਾ ਰੱਖਦੇ ਹੋਏ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਪਰ ਹੁਣ ਜਦੋਂ ਕਿ ਉਹ ਅਨੁਸ਼ਾਸਨਹੀਣਤਾ ਦੀਆਂ ਸਾਰੀਆਂ ਹੱਦਾਂ ਟੱਪ ਚੁੱਕੇ ਹਨ, ਤਾਂ ਮਜਬੂਰ ਹੋ ਕੇ ਪਾਰਟੀ ਨੂੰ ਸਖਤ ਕਦਮ ਚੁੱਕਣਾ ਪਿਆ ਹੈ। ਪਿਛਲੇ ਕਾਫੀ ਸਮੇਂ ਤੋਂ ਇੱਕ ਵਾਦ-ਵਿਵਾਦ ਪਾਰਟੀ ਦੇ ਵਿੱਚ ਕਿਸੇ ਸ਼ਖਸ ਵੱਲੋਂ ਸ਼ੁਰੂ ਕੀਤਾ ਗਿਆ, ਉਸ ਸੰਬੰਧ ਵਿੱਚ ਰੱਖੀ ਗਈ ਸੀ। ਉਸ ਸ਼ਖਸ ਦਾ ਨਾਮ ਹੈ ਕਰਨੈਲ ਸਿੰਘ ਪੰਜੋਲੀ, ਜਿਸ ਨੇ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਬਹੁਤ ਵੱਡੇ ਜਿਹੜੇ ਅਹੁਦੇ ਨੇ ਉਹਦਾ ਆਨੰਦ ਮਾਣਿਆ। ਮੈਨੂੰ ਯਾਦ ਹੈ ਐਗਜ਼ੈਕਟਿਵ ਮੈਂਬਰ ਦੇ ਤੌਰ ਤੇ 11-12 ਸਾਲ, ਬਤੌਰ ਜਨਰਲ ਸਕੱਤਰ, ਵੱਖ-ਵੱਖ ਕਾਲਜਾਂ ਦੇ ਇੰਸਟੀਚਿਊਟਸ ਦੇ ਟਰਸਟੀ ਦੇ ਤੌਰ ਤੇ, ਪਰ ਜਿਹੜੀਆਂ ਇਨਡਿਸਿਪਲਿਨ ਚੀਜ਼ਾਂ ਨੇ ਉਹਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਰਿਹਾ। ਔਰ ਚੇਚੇ ਤੌਰ ਤੇ ਪਾਰਟੀ ਇਕੱਲੀ ਦੇ ਨਹੀਂ, ਪਾਰਟੀ ਪ੍ਰਧਾਨ ਉਸ ਲੈਵਲ ਤੱਕ ਉਹ ਸ਼ਖਸ ਹਟਿਆ ਨਹੀਂ। ਵਾਰ-ਵਾਰ ਪਾਰਟੀ ਨਾਲ ਵਾਅਦਾ ਕਰਨ ਤੇ, ਸਾਡੇ ਨਾਲ ਵਾਅਦਾ ਕਰਨ ਤੇ, ਸਮੁੱਚੀ ਲੀਡਰਸ਼ਿਪ ਨਾਲ, ਵਰਕਰਸ ਨਾਲ ਵਾਅਦਾ ਕਰਨ ਦੇ ਬਾਵਜੂਦ ਉਹਨੇ ਜਿਹੜਾ ਕੰਮ ਹੈ ਸ਼ੁਰੂ ਕੀਤਾ।
ਔਰ ਅੱਜ ਸਟੇਜ ਉਹ ਹੈ ਵੀ ਸਿਰ ਦੇ ਉੱਤੋਂ ਦੀ ਪਾਣੀ ਟੱਪ ਚੁੱਕਿਆ ਔਰ ਇਹ ਗੱਲਾਂ ਨੇ ਜਿਹੜੀਆਂ ਮੈਂ ਸਮਝਦਾ ਵੀ ਬਰਦਾਸ਼ਤ ਕਰਨ ਦੇ ਯੋਗ ਨਹੀਂ ਗਿਆ। ਅੱਜ ਪਾਰਟੀ ਨੇ ਕੋਈ ਨਾ ਕੋਈ ਜਿਹੜਾ ਡਿਸੀਜਨ ਹੈ ਉਹ ਲੈਣਾ ਪੈਂਦਾ ਪਾਰਟੀ ਨੂੰ। ਪਾਰਟੀ ਜਾਂ ਪਰਿਵਾਰ ਜਾਂ ਜਥੇਬੰਦੀ ਕੋਈ ਵੀ ਸੰਸਥਾ ਹੈ, ਜਿੰਨੀ ਦੇਰ ਤੱਕ ਉਹ ਸੰਸਥਾ ਦੇ ਵਿੱਚ, ਪਰਿਵਾਰ ਦੇ ਵਿੱਚ, ਪਾਰਟੀ ਦੇ ਵਿੱਚ ਡਿਸਪਲਿਨ ਨਹੀਂ, ਉਨੀ ਦੇਰ ਉਹ ਪਾਰਟੀ ਚੱਲ ਨਹੀਂ ਸਕਦੀ। ਔਰ ਮੈਂ ਸਮਝਦਾ ਵੀ ਪਾਰਟੀ ਪ੍ਰਧਾਨ ਨੂੰ ਜੇ ਆਪਾਂ ਆਪਣੇ ਪਿਓ ਨੂੰ ਮਾਂ ਭੈਣ ਦੀ ਗਾਲ ਕੱਢ ਦਈਏ, ਉਹ ਵੀ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਗੀ। ਪਾਰਟੀ ਪ੍ਰਧਾਨ ਦੇ ਖਿਲਾਫ ਔਰ ਉਹ ਵੀ ਮੈਂ ਸਮਝਦਾ ਵੀ ਉੱਥੇ ਜਾ ਕੇ ਇੱਕ ਮੋਰਚੇ 'ਚ ਗਾਲ ਕੱਢਣੀ, ਇਹ ਇੱਕ ਐਸਜੀਪੀਸੀ ਮੈਂਬਰ ਨੂੰ ਜਾਂ ਉਸ ਲੈਵਲ ਦੇ ਸੱਜਣ ਨੂੰ ਸੋਭਦੀ ਨਹੀਂ। ਸੋ ਅੱਜ ਅਸੀਂ ਇੱਕ ਕਰੈਕਟਲੀ ਡਿਸੀਜਨ ਲਿਆ, ਕਰਨੈਲ ਸਿੰਘ ਪੰਜੌੜੀ ਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਔਰ ਉਹਦੀ ਜਿਹੜੀ ਰਿਕਮੈਂਡੇਸ਼ਨ ਹੈ ਉਹ ਪਾਰਟੀ ਪ੍ਰਧਾਨ ਨੂੰ ਭੇਜਣ ਲੱਗੇ ਆ ਔਰ ਜਿਹੜਾ ਫਾਈਨਲ ਡਿਸੀਜਨ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਡਿਸਪਲਿਨਰੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਉਹ ਆਪਣੇ ਲੈਵਲ ਤੇ ਉੱਥੇ ਕਰਨਗੇ ਔਰ ਅਸੀਂ ਪਾਰਟੀ ਨੂੰ ਪੁਰਜੋਰ ਵਿਸ਼ਵਾਸ ਕਰਦੇ ਹਾਂ। ਕੱਲ ਨੂੰ ਮੈਂ ਵੀ ਹੋਵਾਂ, ਰੀਆ ਸਾਹਿਬ ਹੋਣ, ਗੁਰਪ੍ਰੀਤ ਸਿੰਘ ਰਾਜੂ ਖੰਨਾ ਹੋਣ, ਝਿੰਜਰ ਸਾਹਿਬ ਹੋਣ, ਧਾਰਨੀ ਸਾਹਿਬ ਹੋਣ, ਮਕਾਰੋਪੁਰ, ਮਤਲਬ ਕੋਈ ਵੀ ਹੈ, ਪਾਰਟੀ ਬਹੁਤ ਵੱਡੀ ਚੀਜ਼ ਹੈ। ਪਾਰਟੀ ਦੇ ਵਿੱਚ ਰਹਿੰਦੇ ਹੋਏ ਜਾਂ ਸਾਡੇ ਵਰਗੇ ਮੇਰਾ ਕਰੋੜਾਂ ਬੰਦਾ ਸੜਕਾਂ ਤੇ ਫਿਰਦਾ, ਜੇ ਪਹਿਚਾਣ ਹੈ, ਚਾਹੇ ਤੁਹਾਡੀ ਸਰਕਾਰ ਨਹੀਂ, ਅੱਜ ਇਹ ਨਹੀਂ ਵੀ ਸਰਕਾਰ ਨਹੀਂ ਤਾਂ ਆਪਾਂ ਪਾਰਟੀ ਨੂੰ ਗਾਲਾਂ ਕੱਢਣ ਲੱਗ ਜਾਈਏ। ਜੇ ਆਪਣੀ ਪਛਾਣ ਹੈ ਉਹ ਸ਼੍ਰੋਮਣੀ ਅਕਾਲੀ ਦਲ ਕਰਕੇ ਆ, ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਂ। ਬੀਤੇ ਦਿਨੀ ਮਹਾਰਾਸ਼ਟਰ ਵਿੱਚ ਇੱਕ ਲੰਗਰ ਘਰ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੇ ਸ਼੍ਰੋਮਣੀ ਕਮੇਟੀ ਹੁਣ ਐਕਸ਼ਨ ਵਿੱਚ ਆ ਗਈ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਮਹਾਰਾਸ਼ਟਰ ਸਰਕਾਰ ਨੂੰ ਇਸ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ ਹੈ। ਇੱਕ ਸਿੱਖਾਂ ਦੀ ਮਹਾਨ ਇੱਕ ਪਰੰਪਰਾ ਵਾ ਤੇ ਦੂਸਰੇ ਸ਼ਬਦਾਂ ਨਾਲ ਕਹਿ ਜਾਈਏ ਕਿ ਇਹ ਪਛਾਣ ਹੈ। ਭਾਵੇਂ ਕਿ ਇਹ ਜਿਹੜੀ ਪਰੰਪਰਾ ਵਾ, ਇਸ ਦਾ ਮੁੱਢ ਜਿਹੜਾ ਵਾ ਗੁਰੂ ਨਾਨਕ ਪਾਤਸ਼ਾਹ ਨੇ 20 ਰੁਪਏ ਦਾ ਜਿਹੜੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਜਿਹੜੀ ਸ਼ੁਰੂਆਤ ਕੀਤੀ, ਉਹ ਅੱਜ ਤੱਕ ਉਸੇ ਤਰ੍ਹਾਂ ਚੱਲ ਰਹੀ ਹੈ। ਇਸ ਗੱਲ ਦੇ ਲਈ ਵੱਖ-ਵੱਖ ਵਿਚਾਰ ਵੀ ਆਉਂਦੇ ਨੇ ਕਿ ਲੰਗਰ ਜਿਹੜਾ ਵਾ ਉਹ ਕਿਹਨਾਂ ਨੂੰ ਛਕਾਇਆ ਜਾਵੇ, ਕਿਹਨਾਂ ਨੂੰ ਨਾ ਛਕਾਇਆ ਜਾਵੇ, ਪਰ ਇਹ ਜਿਹੜਾ ਲੰਗਰ ਗੁਰੂ ਕਾ ਇਹ ਸਭ ਲਈ ਸਾਂਝਾ। ਇਹ ਉੱਥੇ ਬਾਦਸ਼ਾਹ ਵੀ ਛਕਦਾ, ਉੱਥੇ ਘਾਹੀ ਵੀ ਛਕਦਾ। ਇਹ ਜਿੱਥੇ ਇਹ ਕਿਹਨਾਂ ਭੁੱਖੇ ਢਿੱਡ ਦੇ ਭਰਨ ਦੀ ਇੱਕ ਸੇਵਾ ਤੇ ਦੂਸਰੇ ਪਾਸੇ ਇਹ ਇੱਕ ਸਾਰਤਾ ਦੀ, ਬਰਾਬਰਤਾ ਦੀ ਗੱਲ ਲੰਗਰ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਸੁਨੇਹਾ ਦਿੰਦਾ, ਜਿਹੜਾ ਕਿ ਅੱਜ ਤੱਕ ਬਹੁਤ ਵੱਡੀ ਇੱਕ ਮਹਾਨ ਪਰੰਪਰਾ ਦੇ ਤੌਰ ਤੇ ਜਾਣਿਆ ਜਾਂਦਾ ਤੇ ਲਾਇਆ ਜਾਂਦਾ ਤੇ ਸਿੱਖ ਇਸ ਗੱਲ ਨੂੰ ਮਾਣ ਵੀ ਕਰਦੇ ਨੇ। ਦੁਨੀਆ ਵਿੱਚ ਇਸ ਗੱਲ ਦੀ ਵੱਡੀ ਉਦਾਹਰਣ ਵੀ ਆ ਤੇ ਇਸ ਦਾ ਸਤਿਕਾਰ ਵੀ ਆ। ਸੋ ਅੱਜ ਅਸੀਂ ਗੱਲ ਕਰਾਂਗੇ ਕਿ ਇੱਕ ਲੰਗਰ ਬਾਬਾ ਨਾਮ ਦੇ ਨਾਲ ਬਾਬਾ ਕਰਨੈਲ ਸਿੰਘ ਜੀ ਜਿਹੜੇ ਯਵਤਮਾਲ ਮਹਾਰਾਸ਼ਟਰ ਵਿੱਚ ਆ, ਉੱਥੇ ਉਹ 35 ਸਾਲ ਤੋਂ ਜੋ ਲੰਗਰ ਦੀ ਸੇਵਾ ਕਰ ਰਹੇ ਆ ਤੇ ਵਿਸ਼ੇਸ਼ ਕਰਕੇ ਉਹਨਾਂ ਨੂੰ ਲੰਗਰ ਬਾਬਾ ਦੇ ਨਾਮ ਤੇ ਇਸ ਕਰਕੇ ਜਾਣਿਆ ਗਿਆ ਕਿ ਕਰੋਨਾ ਦੇ ਵਿੱਚ ਮਹਾਰਾਸ਼ਟਰ ਜਾਂ ਬੰਬੇ ਤੋਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਸੀ, ਉਹ ਜਿਹੜੇ ਆ ਉੱਥੋਂ ਤੁਰ ਕੇ, ਕਿਉਂਕਿ ਸਾਧਨ ਕੋਈ ਨਹੀਂ ਸੀ, ਤੁਰ ਕੇ ਜਾਂਦੇ ਰਹੇ ਤੇ ਉੱਥੇ ਵੱਡੀ ਗਿਣਤੀ ਵਿੱਚ ਜਿਹੜਾ ਲੰਗਰ ਬਾਬਾ ਨਾਮ ਦੇ ਕਰਨੈਲ ਸਿੰਘ ਜੀ ਨੇ, ਜਿਨ੍ਹਾਂ ਨੇ ਉਸ ਰਸਤੇ ਦੇ ਉੱਤੇ ਲੰਗਰ ਲਾਇਆ ਸੀ, ਬਹੁਤ ਵੱਡਾ ਹਾਲ ਬਣਿਆ ਲੰਗਰ ਹਾਲ, ਉੱਥੇ ਉਹਨਾਂ ਸਾਰਿਆਂ ਨੂੰ ਟਿਕਾਣਾ ਦਿੱਤਾ, ਆਸਰਾ ਦਿੱਤਾ। ਗੁਰੂ ਦੀ ਚਲਾਈ ਉਸ ਪਰੰਪਰਾ ਨੂੰ ਬੜਾ ਬਖੂਬੀ ਚਲਾਇਆ। ਹੁਣ ਪਿਛਲੇ ਦਿਨਾਂ 'ਚ ਪਤਾ ਲੱਗਾ ਕਿ ਉਸ ਜ਼ਮੀਨ ਦਾ ਕੋਈ ਵਿਵਾਦ ਬਣਾ ਕੇ ਜ਼ਮੀਨ ਦੇ ਮਾਲਕ ਹੈ ਜਾਂ ਨਹੀਂ ਹੈ, ਤਾਂ ਮੌਜੂਦਾ ਜਿਹੜੀ 6 ਮਹੀਨੇ ਪੁਰਾਣੀ ਬਣੀ ਸਰਕਾਰ ਹੈ, ਉਸ ਨੇ ਉਹ ਯਵਤਮਾਲ ਵਿਖੇ ਉਸ ਲੰਗਰ ਨੂੰ ਢਾਹ ਦਿੱਤਾ ਹੈ ਤੇ ਉਹ ਉੱਥੋਂ ਦੀਆਂ ਕੁਝ ਰਾਜਨੀਤਿਕ ਪਾਰਟੀਆਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ। ਸੋ ਅਸੀਂ ਦੇਖ ਰਹੇ ਹਾਂ ਕਿ ਜਿਹੜਾ 20 ਲੱਖ ਲੋਕਾਂ ਨੂੰ ਲੰਗਰ ਛਕਾਉਣ ਵਾਲੇ ਜਿਹੜੇ ਬਾਬਾ ਕਰਨੈਲ ਸਿੰਘ ਜੀ, ਜਿਹਨੂੰ ਲੰਗਰ ਬਾਬਾ ਦੇ ਨਾਮ ਤੇ ਕੁੱਲ ਦੁਨੀਆ ਗੂਗਲ ਵਿੱਚ ਜਾਣਿਆ ਜਾਂਦਾ, ਉਹਨਾਂ ਦੀ ਜਿਹੜੀ ਬਿਲਡਿੰਗ ਆ ਇਹ ਜਿਹੜੀ ਢਾਹ ਦਿੱਤੀ ਗਈ ਆ। ਬੜਾ ਅਫਸੋਸ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਇਸ ਦਾ ਬੜਾ ਸਖਤ ਨੋਟਿਸ ਲਿਆ, ਕਿਉਂਕਿ ਸਿੱਖੀ ਪਰੰਪਰਾ ਨਾਲ ਜੁੜਿਆ ਤੇ ਭਲਾ ਕਰਨ ਵਾਲੇ ਇਹ ਕਰਨੈਲ ਸਿੰਘ ਜੀ ਨੇ, ਜਿਹੜੇ ਕਿ ਲੰਗਰ ਸਾਹਿਬ ਨੰਦੇੜ ਦੇ ਵਿੱਚ ਜਿਹੜੇ ਮਹਾਂਪੁਰਸ਼ਾਂ ਦੇ ਜਿਹੜਾ ਸਥਾਨ ਹੈ ਉਸ ਦੇ ਨਾਲ ਜੁੜੇ ਹੋਏ ਸੀ। ਸੋ ਉਸ ਇਮਾਰਤ ਨੂੰ ਢਾਉਣ ਦੇ ਕਰਕੇ ਅੱਜ ਉਹ ਸੜਕ ਦੇ ਉੱਤੇ ਆਪਣੀ ਜਿਹੜੀ ਆ ਡਿਊਟੀ ਨਿਭਾ ਰਹੇ ਨੇ। ਸੋ ਸਮੁੱਚੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਪੂਰਨ ਤੌਰ ਤੇ ਹਮਦਰਦੀ ਦਾ ਪ੍ਰਗਟਾਵਾ ਕਰਦੀ ਆ। ਜਿਹੜੀ ਮਹਾਰਾਸ਼ਟਰ ਸਰਕਾਰ ਆ ਉਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪੱਤਰ ਲਿਖਿਆ ਜਾ ਰਿਹਾ ਪ੍ਰਧਾਨ ਜੀ ਵੱਲੋਂ ਕਿ ਇਸ ਲੰਗਰ ਬਾਬਾ ਦੇ ਨਾਮ ਤੇ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ, ਭਲਾ ਕੀਤਾ, ਔਖੇ ਸਮੇਂ ਤੇ ਕੰਮ ਆਏ, ਜਦੋਂ ਸਰਕਾਰਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਸੀ, ਉਹਨਾਂ ਦਾ ਸਹਿਯੋਗ ਕਰਨਾ ਬਣਦਾ, ਨਾ ਕਿ ਉਹਨਾਂ ਦੀ ਇਸ ਜਿਹੜੀ ਸੇਵਾ ਵਾ ਉਸ ਨੂੰ ਬੰਦ ਕਰਨ ਲਈ ਉਹਨਾਂ ਦੇ ਜਿਹੜੀਆਂ ਇਮਾਰਤਾਂ ਨੂੰ ਢਾਹ ਕੇ ਇਸ ਨੂੰ ਬੰਦ ਕੀਤਾ ਜਾਵੇ। ਸੋ ਸਿੱਖੀ ਭਾਵਨਾ ਨਾਲ ਜੁੜਿਆ ਮਾਮਲਾ ਹੋਣ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਸ਼ਟਰ ਸਰਕਾਰ ਨੂੰ ਇਸ ਸੰਬੰਧੀ ਪੱਤਰ ਵੀ ਲਿਖਿਆ ਤੇ ਸਾਡੀਆਂ ਸਮੁੱਚੀਆਂ ਭਾਵਨਾਵਾਂ, ਸਿੱਖ ਭਾਵਨਾਵਾਂ ਜਿਹੜੀਆਂ ਉਹ ਬਾਬਾ ਕਰਨੈਲ ਸਿੰਘ ਜੀ ਦੇ ਨਾਲ ਨੇ। ਹੋਰ ਕਿਸੇ ਤਰ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਹਿਯੋਗ ਦੀ ਆਸ ਕਰਨਗੇ, ਅਸੀਂ ਉਹਨਾਂ ਨਾਲ ਪੂਰਨ ਤੌਰ ਤੇ ਸਹਿਯੋਗ ਕਰਾਂਗੇ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਤੋਂ ਬਾਅਦ ਆਪ ਨੇ ਭਾਜਪਾ ਤੇ ਪੰਜਾਬ ਦੇ ਰਾਜਪਾਲ ਨੂੰ ਸਵਾਲ ਕੀਤਾ ਹੈ ਕਿ ਦੇਸ਼ ਦੇ ਜਿਨ੍ਹਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਹੀ ਸਰਕਾਰ ਦੇ ਕੰਮਾਂ ਵਿੱਚ ਰਾਜਪਾਲ ਦੀ ਦਖਲਅੰਦਾਜ਼ੀ ਕਿਉਂ ਹੈ। ਚੰਡੀਗੜ੍ਹ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਇਹ ਵੀ ਸਵਾਲ ਕੀਤਾ ਹੈ ਕਿ ਪੰਜਾਬ ਦੇ ਨੌਜਵਾਨਾਂ ਤੇ ਬੱਚਿਆਂ ਨੂੰ ਜੇਕਰ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਮਿਲ ਰਹੀ ਹੈ ਤਾਂ ਇਸ ਵਿੱਚ ਗਲਤ ਕੀ ਹੈ। ਸਿੰਗਾਪੁਰ ਪੂਰੇ ਵਿਸ਼ਵ ਵਿੱਚ ਸਿੱਖਿਆ ਦੇ ਖੇਤਰ ਵਿੱਚ ਮੰਨਿਆ ਹੋਇਆ ਕੇਂਦਰ ਹੈ ਤੇ ਜੇਕਰ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਉੱਥੇ ਕੁਝ ਵਧੀਆ ਸਿੱਖਣ ਲਈ ਭੇਜਿਆ ਹੈ ਤਾਂ ਕੀ ਗੁਨਾਹ ਕਰ ਦਿੱਤਾ ਹੈ। ਇਹ ਕਿਸੇ ਵੀ ਤਰ੍ਹਾਂ ਨਾਲ ਅਸੰਵਿਧਾਨਕ ਨਹੀਂ ਹੈ। ਦਿੱਲੀ ਦੀ ਉਦਾਹਰਣ ਦਿੰਦੇ ਹੋਏ ਕੰਗ ਨੇ ਦੱਸਿਆ ਕਿ ਉੱਥੇ ਆਮ ਘਰਾਂ ਦੇ ਬੱਚੇ ਵੱਡੇ ਵੱਡੇ ਇਮਤਿਹਾਨਾਂ ਵਿੱਚ ਪਾਸ ਹੋ ਰਹੇ ਹਨ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਇਹ ਹੱਕ ਨਹੀਂ ਮਿਲਣਾ ਚਾਹੀਦਾ। ਉਹਨਾਂ ਸਵਾਲ ਚੁੱਕਿਆ ਹੈ ਕਿ ਕਿਹੜੇ ਸੂਬੇ ਦਾ ਰਾਜਪਾਲ ਇਸ ਤਰ੍ਹਾਂ ਨਾਲ ਸਰਕਾਰ ਦੇ ਕੰਮਾਂ ਵਿੱਚ ਦਖਲ ਦਿੰਦਾ ਹੈ। ਪੰਜਾਬ ਦੇ ਮਾਣਯੋਗ ਗਵਰਨਰ ਸਾਹਿਬ ਨੇ ਇਹ ਜ਼ਿਕਰ ਕੀਤਾ ਹੈ ਕਿ ਅੰਡਰ ਆਰਟੀਕਲ 157 ਗਵਰਨਰ ਸਾਹਿਬ ਨੂੰ ਇਹ ਅਧਿਕਾਰ ਹੈ ਕਿ ਉਹ ਇੱਕ ਚੁਣੇ ਹੋਏ ਮੁੱਖ ਮੰਤਰੀ ਤੋਂ ਜਵਾਬ ਤਲਬੀ ਕਰ ਸਕਦੇ ਆ। ਲੇਕਿਨ ਮੈਂ ਗਵਰਨਰ ਸਾਹਿਬ ਨੂੰ ਇੱਥੇ ਦਰੁਸਤ ਕਰਨਾ ਚਾਹੂੰਗਾ, not only honorable governor, even ਮਾਨਯੋਗ ਮੁੱਖ ਮੰਤਰੀ ਪੰਜਾਬ both are accountable for the Constitution of India। ਕਿਸੇ ਇੰਡੀਵਿਜੂਅਲ ਦੇ ਵਾਸਤੇ ਕੋਈ ਜਵਾਬਦੇਹ ਨਹੀਂ ਹੈ। ਇਹ ਦੇਸ਼ ਜਿਹੜਾ ਹੈ ਇਹ ਸੰਵਿਧਾਨ ਦੇ ਹਿਸਾਬ ਨਾਲ ਚੱਲਦਾ ਹੈ ਐਂਡ ਗਵਰਨਰ ਸਾਹਿਬ will act on the aid and advice Council of Ministers। ਗਵਰਨਰ ਸਾਹਿਬ ਨੂੰ ਇਹ ਆਰਟੀਕਲ 163 ਕਹਿੰਦਾ ਹੈ। ਇਹ ਗੱਲ ਮੈਂ ਮੰਨਦਾ ਉਹਨਾਂ ਦੀ ਕਿ ਆਰਟੀਕਲ 157 ਦੇ ਹਿਸਾਬ ਨਾਲ ਉਹਨਾਂ ਨੇ ਕਹਿਤਾ ਕਿ ਸੀਐਮ ਸਾਹਿਬ ਅਕਾਊਂਟੇਬਲ ਹੈ, ਲੇਕਿਨ ਮੈਂ ਉਹਨਾਂ ਨੂੰ ਦਰੁਸਤ ਕਰਾਂ। ਪਹਿਲੀ ਗੱਲ ਤੇ ਮੁੱਖ ਮੰਤਰੀ ਜੀ ਹੋਣ ਚਾਹੇ ਗਵਰਨਰ ਸਾਹਿਬ ਹੋਣ, both are accountable for the Constitution of India। Secondly, under article 163 governor ਸਾਹਿਬ will act on the aid and advice Council of Ministers। ਗਵਰਨਰ ਸਾਹਿਬ ਮੋਰਲ ਹੈਡ ਹੈ। ਗਵਰਨਰ ਸਾਹਿਬ ਨੂੰ ਕੋਈ ਇਸ ਤਰੀਕੇ ਨਾਲ ਚੁਣੀ ਹੋਈ ਸਰਕਾਰ ਦੇ ਕੰਮਕਾਜ ਔਰ ਖਾਸ ਕਰ ਡੇ ਟੂ ਡੇ ਅਫੇਅਰਸ ਇੰਟਰਫੇਅਰ ਕਰਨ ਦਾ ਕੋਈ ਅਧਿਕਾਰ ਨਹੀਂ। ਔਰ ਮੈਂ ਜ਼ਿਕਰ ਕਰੂੰਗਾ ਇੱਥੇ ਇੱਕ ਕੇਸ ਹੈ ਸ਼ਮਸ਼ੇਰ ਸਿੰਘ ਵਰਸਸ ਸਟੇਟ ਆਫ ਪੰਜਾਬ। ਸੁਪਰੀਮ ਕੋਰਟ ਨੇ ਇੱਥੇ ਬੜਾ ਕਲੈਰੀਫਾਈ ਕੀਤਾ ਹੈ ਔਰ ਸਪਿਰਿਟ ਆਫ ਕਨਸਟੀਟਿਊਸ਼ਨ ਵੀ ਇਹ ਕਹਿੰਦੀ ਆ ਗਵਰਨਰਸ ਰੋਲ ਇਜ਼ ਅਸਿਸਟ ਟੂ ਚੀਫ ਮਿਨਿਸਟਰ ਆਫ ਸਟੇਟ ਐਂਡ ਡਰਾਫਟਿੰਗ ਕਮੇਟੀ ਸੀ ਜਿਹੜੀ ਸਾਡੀ ਕਨਸਟੀਟਿਊਸ਼ਨ ਦੀ ਔਰ ਉਹਦੇ ਹੈੱਡ ਸੀ ਡਾਕਟਰ BR ਅੰਬੇਡਕਰ ਸਾਹਿਬ, ਜਿਨ੍ਹਾਂ ਦੀ ਬਦੌਲਤ ਅਸੀਂ ਇਸ ਆਜ਼ਾਦੀ ਦੇ ਦੌਰਾਨ ਸੰਵਿਧਾਨ ਦਾ ਨਿੱਘ ਮਾਣ ਰਹੇ ਹਾਂ। ਅੰਬੇਡਕਰ ਸਾਹਿਬ ਨੇ ਡਰਾਫਟਿੰਗ ਕਮੇਟੀ 'ਚ ਕਿਹਾ the drafting committee felt as everybody in the house knows that the governor is not to have any kind of function. To use a similar phraseology, no function which is required to discharge either in his discretion or in his individual judgment according to the principle of
ਕਨਸਟੀਟਿਊਸ਼ਨ, ਇਹ ਗੱਲ ਨੋਟ ਕਰਨ ਵਾਲੀ ਆ। ਅੰਬੇਡਕਰ ਸਾਹਿਬ ਇਹ ਗੱਲ ਕਹਿ ਰਹੇ ਆ, ਅਕੋਰਡਿੰਗ ਟੂ ਦਾ ਪ੍ਰਿੰਸੀਪਲ ਆਫ ਦਾ ਕਨਸਟੀਟਿਊਸ਼ਨ ਹੀ ਇਜ਼ ਰਿਕੁਆਇਰਡ ਟੂ ਫੋਲੋ ਦਾ ਐਡਵਾਈਸ ਆਫ ਕਾਉਂਸਲ ਆਫ ਮਿਨਿਸਟਰ। ਇਹ ਡੈਮੋਕ੍ਰੇਸੀ ਆ, ਇਹ ਪ੍ਰਜਾਤੰਤਰ ਹੈ। ਇੱਕ ਬੜਾ ਵੱਡਾ ਸਵਾਲ ਹੈ ਮੇਰਾ ਬੀਜੇਪੀ ਨੂੰ ਔਰ ਗਵਰਨਰ ਸਾਹਿਬ ਨੂੰ, ਜਿੱਥੇ ਨੌਨ ਬੀਜੇਪੀ ਸਰਕਾਰ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਪੰਜਾਬ ਨੂੰ ਛੱਡ ਦਿਓ ਤੁਸੀਂ, ਇਹ ਕਹਿੰਦੇ ਦਿੱਲੀ ਨੂੰ ਵੀ ਮੈਂ ਛੱਡਿਆ। ਸਾਡੀ ਆਮ ਆਦਮੀ ਪਾਰਟੀ ਦੀ ਦਿੱਲੀ ਔਰ ਪੰਜਾਬ ਸਰਕਾਰ ਹੈ ਨਾ। ਵੈਸਟ ਬੰਗਾਲ ਕਿਹੜੀ ਸਾਡੀ ਸਰਕਾਰ ਹੈ, ਕੇਰਲਾ ਕਿਹੜੀ ਸਾਡੀ ਸਰਕਾਰ ਹੈ, ਤਾਮਿਲਨਾਡੂ ਕਿਹੜੀ ਸਾਡੀ ਸਰਕਾਰ ਹੈ, ਔਰ ਮਹਾਰਾਸ਼ਟਰ ਚ ਜਿਹੜੇ ਗਵਰਨਰ ਹੁਣ ਹਟਾਏ ਗਏ ਆ, ਉੱਥੇ ਸਰਕਾਰ ਨੇ ਖੁਸ਼ੀ ਮਨਾਈ ਹੈ। ਇਹ ਵੱਡਾ ਸਵਾਲ ਹੈ ਤੁਹਾਡੇ ਰਾਹੀਂ ਭਾਜਪਾ ਨੂੰ ਔਰ ਗਵਰਨਰ ਸਾਹਿਬ ਨੂੰ ਮੇਰਾ, ਕਿ ਜਿੱਥੇ ਨੌਨ ਬੀਜੇਪੀ ਗਵਰਨਮੈਂਟਸ ਹੈ ਉੱਥੇ ਹੀ ਗਵਰਨਰ ਇਸ ਤਰ੍ਹਾਂ ਦੀ ਇੰਟਰਫੇਅਰ ਕਿਉਂ ਕਰ ਰਿਹਾ। ਐਂਡ ਡੇ ਟੂ ਡੇ ਅਫੇਅਰਸ, ਕੀ ਪੰਜਾਬ ਦੇ ਬੱਚਿਆਂ ਨੂੰ, ਕੀ ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆ ਦੇ ਇਸ ਤਰ੍ਹਾਂ ਦੀ ਐਜੂਕੇਸ਼ਨ ਦੀ ਜ਼ਰੂਰਤ ਨਹੀਂ ਹੈ? ਕੀ ਗੁਨਾਹ ਕੀਤਾ ਮੁੱਖ ਮੰਤਰੀ ਜੀ ਨੇ? ਜੇ ਅੱਜ ਸਿੰਗਾਪੁਰ ਦੁਨੀਆ 'ਚ ਮੰਨਿਆ ਪ੍ਰਮੰਨਿਆ ਸਟੱਡੀ ਦਾ ਹੱਬ ਹੈ, ਵਰਲਡ ਸਤਰ ਦੀ ਐਜੂਕੇਸ਼ਨ ਉੱਥੇ ਪੜ੍ਹਾਈ ਜਾਂਦੀ, ਦਿੱਤੀ ਜਾਂਦੀ ਆ, ਜੇ ਪੰਜਾਬ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ, ਪੰਜਾਬ ਦੇ ਟੀਚਰ ਸਾਹਿਬਾਨਾਂ ਨੂੰ, ਪੰਜਾਬ ਦੇ ਬੱਚਿਆਂ ਦਾ ਸਿੱਖਿਆ ਦਾ ਪੱਧਰ ਦੁਨੀਆ ਦੇ ਸਤਰ ਤੇ ਲਿਜਾਣ ਵਾਸਤੇ ਜੇ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਸਰਕਾਰ ਨੇ ਕੀਤਾ ਆ, ਤੇ ਇਹ 'ਚ ਕਿਹੜਾ ਗੁਨਾਹ ਕੀਤਾ? ਕੀ ਅਨਕਨਸਟੀਟਿਊਸ਼ਨਲ ਹੈ? ਕੀ ਸੰਵਿਧਾਨਿਕ ਹੈ? ਦੂਜੀ ਗੱਲ, ਕਿਆ ਪੰਜਾਬ ਦੇ ਉਹ ਗਰੀਬ ਬੱਚੇ, ਅੱਜ ਦਾ ਹੀ ਮੈਂ ਆਰਟੀਕਲ ਅੱਜ ਹੀ ਦਿਖਾ ਦਿੰਦਾ, ਅੱਜ ਹੀ ਖਬਰਾਂ ਲੱਗੀਆਂ ਕਈ ਇੰਗਲਿਸ਼ ਨਿਊਜ਼ਪੇਪਰਾਂ 'ਚ, ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ JEE, IIT, UPSC, IIM, ਜਿੱਥੇ ਰੇੜੀ ਵਾਲੇ, ਆਪਣੇ ਰਿਕਸ਼ੇ ਵਾਲੇ, ਦਿਹਾੜੀਦਾਰ ਮਜ਼ਦੂਰਾਂ ਦੇ ਬੱਚੇ ਇਹ ਐਗਜ਼ਾਮ 'ਚ ਕੰਪੀਟ ਕਰ ਰਹੇ ਆ, ਪਾਸ ਕਰ ਰਹੇ ਆ। ਔਰ ਅੱਜ ਦਾ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ, ਡਿਸੇਬਲ ਬੱਚੇ ਜਿਹੜੇ ਅੱਖਾਂ 'ਚੋਂ ਦੇਖ ਨਹੀਂ ਸਕਦੇ ਸੀ, ਅਰਵਿੰਦ ਕੇਜਰੀਵਾਲ ਜੀ ਦੇ ਸਕੂਲਾਂ 'ਚ ਪੜ੍ਹ ਕੇ JEE ਜਿਹੜਾ ਐਗਜ਼ਾਮ ਪਾਸ ਕੀਤਾ, ਉਹਨਾਂ ਨੇ ਟੌਪ ਕੀਤਾ ਹੈ। ਕਿਆ ਪੰਜਾਬ ਦੇ ਬੱਚਿਆਂ ਨੂੰ ਅਧਿਕਾਰ ਨਹੀਂ ਹੈ? ਕਿਆ ਪੰਜਾਬ ਦੇ ਬੱਚੇ ਅੱਛੀ ਐਜੂਕੇਸ਼ਨ ਨਹੀਂ ਲੈ ਸਕਦੇ? ਔਰ ਇਹ ਕੀ ਅੱਜ ਤੱਕ ਕਿਹੜੇ ਸਟੇਟ 'ਚ ਇਸ ਤਰੀਕੇ ਨਾਲ ਇੰਟਰਫੇਅਰ ਕੀਤਾ ਹੈ? ਗਵਰਨਰ ਨੇ ਮੈਨੂੰ ਐਗਜ਼ਾਮਪਲ ਦੱਸ ਦੇਣ, ਪੰਜਾਬ 'ਚ ਕਦੋਂ ਇਸ ਤਰੀਕੇ ਨਾਲ ਡੇ ਟੂ ਡੇ ਅਫੇਅਰ 'ਚ ਸਰਕਾਰ ਦੇ ਗਵਰਨਰ ਜਿਹੜਾ ਆ ਉਹ ਇੰਟਰਫੇਅਰ ਕਰਦਾ ਹੈ?